ਅੱਜ ਦੀ ਪ੍ਰੈਸ ਕਾਨਫਰੰਸ ਘੱਲੂਘਾਰਾ ਜੂਨ 1984 ਦੇ ਸਬੰਧ ਵਿੱਚ ਜੋ ਦਲ ਖਾਲਸਾ ਅਤੇ ਉਸ ਦੀਆਂ ਸਹਿਯੋਗੀ ਜਥੇਬੰਦੀਆਂ ਵੱਲੋਂ ਪ੍ਰੋਗਰਾਮ ਉਲੀਕੇ ਗਏ ਹਨ, ਉਹਨਾਂ ਪ੍ਰੋਗਰਾਮਾਂ ਦਾ ਐਲਾਨ ਕਰਨ ਸੰਬੰਧੀ ਸੱਦੀ ਗਈ ਹੈ। ਇਸ ਤੋਂ ਇਲਾਵਾ ਦੋ ਸੰਵੇਦਨਸ਼ੀਲ ਮੁੱਦਿਆਂ ਦੇ ਉੱਤੇ ਅੱਜ ਅਸੀਂ ਪ੍ਰੈਸ ਦੇ ਨਾਲ ਗੱਲਬਾਤ ਕਰਾਂਗੇ। ਜੂਨ 1984 ਦੇ ਘੱਲੂਘਾਰੇ ਨੂੰ 38 ਵਰ੍ਹੇ ਇਸ ਜੂਨ ਦੇ ਮਹੀਨੇ ਦੇ ਵਿੱਚ ਹੋ ਜਾਣੇ ਹਨ। ਉਸ ਘੱਲੂਘਾਰੇ ਦੀ ਚੀਸ, ਦਰਦ ਅਤੇ ਪੀੜ ਅੱਜ ਵੀ ਸਾਡੇ ਮਨਾਂ ਦੇ ਵਿੱਚ ਤਾਜ਼ਾ ਹੈ, ਸਜਰੀ ਹੈ। ਜਿਹੜੇ ਸਿੰਘ ਸਿੰਘਣੀਆਂ ਉਸ ਘੱਲੂਘਾਰੇ ਦੌਰਾਨ ਜੂਝ ਕੇ ਸ਼ਹੀਦ ਹੋਏ, ਉਹ ਸਾਡੇ ਹੀਰੋਜ਼ ਹਨ। ਜਿਹੜੇ ਨਿਹੱਥੇ ਸ਼ਰਧਾਲੂ ਉਸ ਘੱਲੂਘਾਰੇ ਦੌਰਾਨ ਭਾਰਤੀ ਫੌਜ ਦੀਆਂ ਗੋਲੀਆਂ ਦੇ ਸ਼ਿਕਾਰ ਹੋਏ ਅਤੇ ਜੋ ਲੁੱਟ ਖਸੁੱਟ ਭਾਰਤੀ ਫੌਜ ਨੇ ਦਰਬਾਰ ਸਾਹਿਬ ਦੇ ਵਿੱਚ ਕੀਤੀ, ਉਹ ਕਹਿਰ ਅੱਜ ਵੀ, ਉਹ ਮੰਜ਼ਰ ਅੱਜ ਵੀ ਸਾਡੇ ਨਜ਼ਰ ਦੇ ਵਿੱਚ ਸਾਹਮਣੇ ਹੈ। ਮੈਂ ਖੁਦ ਉਸ ਮੰਜ਼ਰ ਨੂੰ ਦੇਖਿਆ ਹੈ 1984 ਜੂਨ ਦੇ ਵਿੱਚ, ਜਿਸ ਤਰੀਕੇ ਦੇ ਨਾਲ ਟੈਂਕਾਂ ਤੋਪਾਂ ਦੇ ਨਾਲ ਅਕਾਲ ਤਖ਼ਤ ਸਾਹਿਬ ਢਾਇਆ ਗਿਆ। ਪਿਛਲੇ 38 ਵਰ੍ਹਿਆਂ ਤੋਂ ਖਾਲਸਾ ਪੰਥ ਇਸ ਦਿਨ ਨੂੰ ਓਬਜ਼ਰਵ ਮਨਾਉਂਦਾ ਆ ਰਿਹਾ ਹੈ। ਇਸ ਵਰ੍ਹੇ ਵੀ ਅਸੀਂ ਪ੍ਰੋਗਰਾਮ ਉਲੀਕੇ ਹਨ। 5 ਜੂਨ ਨੂੰ ਅੰਮ੍ਰਿਤਸਰ ਦੀ ਧਰਤੀ ਤੇ ਆਜ਼ਾਦੀ ਮਾਰਚ ਕੱਢਿਆ ਜਾਵੇਗਾ ਔਰ 6 ਜੂਨ ਨੂੰ ਸਵੇਰੇ ਅਕਾਲ ਤਖ਼ਤ ਸਾਹਿਬ ਤੇ ਇਕੱਤਰ ਹੋ ਕੇ ਖਾਲਸਾ ਪੰਥ ਦੇ ਦਿਨ ਮਨਾਏਗਾ ਅਤੇ ਉਸ ਦਿਨ ਅਸੀਂ ਅੰਮ੍ਰਿਤਸਰ ਬੰਦ ਦੀ ਕਾਲ ਦੇ ਰਹੇ ਹਾਂ। ਆਜ਼ਾਦੀ ਮਾਰਚ ਕਿਉਂ? ਜਿਹੜੇ ਸਿੰਘ ਸਿੰਘਣੀਆਂ ਦਰਬਾਰ ਸਾਹਿਬ ਦੇ ਲਈ ਜੂਝਦੇ, ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਦੇ ਹੋਏ ਸ਼ਹੀਦ ਹੋਏ, ਇਹ ਉਹਨਾਂ ਦਾ ਮਿਸ਼ਨ ਸੀ। ਅਸੀਂ ਉਹਨਾਂ ਦੇ ਮਿਸ਼ਨ ਨੂੰ, ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਅਤੇ ਖਾਲਿਸਤਾਨ ਦਾ ਜਿਹੜਾ ਸੰਘਰਸ਼ ਹੈ ਉਸ ਦੀ ਲਗਾਤਾਰਤਾ, ਨਿਰੰਤਰਤਾ ਨੂੰ ਬਣਾਈ ਰੱਖਣ ਲਈ ਆਜ਼ਾਦੀ ਮਾਰਚ ਕਰ ਰਹੇ ਹਾਂ। ਇਸ ਵਾਰ ਇਹ ਮਾਰਚ ਲਾਰੈਂਸ ਰੋਡ ਸਥਿਤ ਗੁਰਦੁਆਰਾ ਭਾਈ ਵੀਰ ਸਿੰਘ, ਜਿਹੜਾ ਭਾਈ ਵੀਰ ਸਿੰਘ ਸਦਨ ਦੇ ਨਾਲ ਹੈ, ਉਸ ਗੁਰਦੁਆਰਾ ਸਾਹਿਬ ਤੋਂ ਅਰਦਾਸ ਕਰਕੇ ਆਰੰਭ ਹੋਏਗਾ। ਨਾਵਲਟੀ ਚੌਂਕ, ਜਿਹੜੇ ਮਾਲ ਰੋਡ, ਉਸ ਤੋਂ ਬਾਅਦ ਕ੍ਰਿਸਟਲ ਚੌਂਕ, ਭੰਡਾਰੀ ਪੁਲ, ਹੌਲ ਬਾਜ਼ਾਰ ਅਤੇ ਵਿਰਾਸਤੀ ਮਾਰਗ ਤੋਂ ਹੁੰਦਾ ਹੋਇਆ ਅਕਾਲ ਤਖ਼ਤ ਸਾਹਿਬ ਜਾ ਕੇ ਸੰਪੰਨ ਹੋਏਗਾ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਸ਼ਹਾਦਤਾਂ ਦਿੱਤੀਆਂ ਜੂਝਦੇ ਹੋਏ, ਉਹਨਾਂ ਦੀ ਵਿਰਾਸਤ ਨੂੰ ਅੱਗੇ ਲੈ ਕੇ ਜਾਣਾ ਸਾਡਾ ਧਾਰਮਿਕ ਫਰਜ਼ ਵੀ ਹੈ, ਜ਼ਿੰਮੇਵਾਰੀ ਵੀ ਹੈ, ਔਰ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਹਾਂ। 6 ਜੂਨ ਦਾ ਬੰਦ ਭਾਰਤ ਸਰਕਾਰ ਨੂੰ ਇੱਕ ਮੈਸੇਜ ਦੇਣ ਲਈ ਲੋਕਾਂ ਦੇ ਸਹਿਯੋਗ ਦੇ ਨਾਲ ਕੀਤਾ ਜਾਂਦਾ ਹੈ, ਤਾਂ ਕਿ ਇੰਡੀਅਨ ਸਟੇਟ ਨੂੰ ਇੱਕ ਮੈਸੇਜ ਚਲਾ ਜਾਏ ਕਿ ਜੋ ਕਾਰਾ 38 ਵਰ੍ਹੇ ਪਹਿਲਾਂ ਹੌਲਨਾਕ ਕਾਰਾ ਜਿਹੜਾ ਇੰਡੀਅਨ ਸਟੇਟ ਨੇ ਅੰਮ੍ਰਿਤਸਰ 'ਤੇ ਚੜ੍ਹ ਕੇ ਆ ਕੇ ਉਹਦੀਆਂ ਫੌਜਾਂ ਨੇ ਵਰਤਾਇਆ ਸੀ, ਉਹ ਨਾ ਅਸੀਂ ਭੁੱਲੇ ਹਾਂ ਅਤੇ ਨਾ ਅਸੀਂ ਸਟੇਟ ਨੂੰ ਮਾफ़ ਕੀਤਾ। ਸੋ ਸਾਡਾ ਜਿਹੜਾ ਸੰਘਰਸ਼ ਹੈ ਉਸ ਜੂਨ 1984 ਤੋਂ ਬਾਅਦ ਜਿਹੜਾ ਸ਼ੁਰੂ ਹੋਇਆ, ਜਿਹੜੀਆਂ ਸ਼ਹਾਦਤਾਂ ਹੋਈਆਂ, ਉਸ ਸ਼ਹਾਦਤਾਂ
अजाई ना जान और वो कौम की झोली दे विच कौम की आज़ादी पवे, इस मकसद तहत साडे ये प्रोग्राम 5 जून और 6 जून ਨੂੰ ਅਸੀਂ लगातार पिछले 20 साल तो करते आ रहे हैं। इस प्रोग्रामां की लड़ी दे विच साडे सहयोगी जथेबंदियां सिख फैडरेशन यूके लंडन दे विच बहुत वड्डा मुजाहरा कर रहे हैं ते सिख यूथ ऑफ अमेरिका दे विच जिहड़े वड्डे शहर ने न्यूयॉर्क वगैरह उत्थे भी इस तरह मार्च कड्ढे जाणगे जिहड़े कि मार्टियर्स नूं श्रद्धांजलि देण लई अते घल्लूकारे दे शहीदां नूं अते जिहड़े निहत्थे श्रद्धालु मारे गए सी उन्हां नूं श्रद्धांजलि देण लई दुनिया भर दे विच 5 ਅਤੇ 6 जून ਨੂੰ प्रोग्राम ਕੀਤੇ जा रहे हैं। पंजाब दे विच अकाली दल अमृतसर, सिख यूथ फैडरेशन भिंडरांवाला, वारिस पंजाब दे जथा सिरलत खालसा अकाल फैडरेशन, अकाल स्टूडेंट फैडरेशन, अलायंस ऑफ सिख ऑर्गेनाइजेशन, अकाली दल यूनाइटेड, ये सारिया संस्थावां ने सानू इस मार्च दे विच सहयोग और समर्थन दिता है। इन्हां दी लीडरशिप भी मार्च दे विच शामिल होएगी। दूसरा मुद्दा जिहड़ा अज असीं इत्थे प्रैस कॉन्फ्रेंस च रख रहे हैं वो है ज्ञानी हरप्रीत सिंह होना वालों जिहड़े कार्यकारी जथेदार हैं अकाल तख्त साहब दे, उन्होंने पिछले दिनी एक अपील नसीहत सिख नौजवानों को दी सी कि वो लाइसेंस्ड आर्म अपने को रखन। पहली गल है कि उस जथेदार की उस अपील ते बहुत वावेला उठाया गया जिहड़ा बिल्कुल ही गलत सी, निर्मूल सी। जथेदार का वो बयान उहदे असली कंटैक्सट तो तोड़ के देखा गया। जथेदार ने जिस ओकेजन ते जिस दिन वो बयान दिता उस कंटैक्सट विच अगर देखा जाए तो वो सिख रवायतों की तर्जमानी कर रहे सी। जो सिख ट्रडिशनस ने, सिख प्रिंसिपल्स ने, उन्हों की तर्जमानी करते हुए उन्होंने अपना बयान दिता। बहुत कुछ कहा गया, हुण गल पुरानी हो गई है, मीडिया ने बहुत कुछ दोनों पासों लाया। जिन्हों ने डिफेंड किया सिख ऑर्गेनाइजेशंस ने उन्होंने भी गल आई, जिन्हों ने क्रिटिसाइज किया स्पैशली पंजाब CM ने उन्होंने भी अपना जोड़ा पक्ष रखा। पर जिन्हों ने भी उन्होंने क्रिटिसाइज किया उन्होंने कोल क्रिटिसाइज करने की कोई जस्टिफिकेशन नहीं सी हैगी। उन्होंने आउट ऑफ कंटैक्सट जाके उन्होंने क्रिटिसाइज किया। असी ये समझते हाँ कि बिना वजह तो उसनूं विवादित बनाया गया, उसनूं सही संदर्भ में नहीं देखा गया। मैं गल इस तो अगे की तौरता हाँ क्योंकि ये गल हुण पुरानी हो गई है मीडिया लई। गल यह है कि जथेदार साहब का बयान सिख रवायत अनुसार करैक्ट सी। मेरी अपील है जथेदार साहब नूं कि वह खुद भी जिहड़ा बयान उन्होंने सिख नौजवानों लिए दिता है वो खुद भी उसनूं इंप्लीमेंट करन, लागू करन। वो खुद आप रिवाल्वर अपने तन ते सजाउण पाउण, क्योंकि जरा लीडर हुंदा है वो एग्जैम्पल सैट करके दूसरिਆਂ ਨੂੰ अपने मगर आउण लई कहंदा है। तो मैं ये भी नाल कहना कि जथेदार साहब ਨੂੰ लाइसेंस अपलाई करने की कोई लोड़ नहीं है, उन्होंने करना भी नहीं चाहिए। एक तख्त का जथेदार दूजे तख्त को लाइसेंस की मंग नहीं करता। जथेदार साहब आप पाउण, जिस तरह की आनंदपुर साहब के जथेदार ने कल अपनी तस्वीर वायरल की है जिस उन्होंने पाया हुआ है। ज्ञानी हरप्रीत सिंह भी पाउण, असी भी सारे पावांगे, वो शुरुआत कर लोड़ हैगी है, समा मांग करता है। अगर उन्होंने सेफर साइड पर रख के गल करनी है तो जिहड़ा उन्हां दा वैपन होवे अगर वो चाहन तो वह लाइसेंस SGPC प्रोवाइड करके उन्होंने दवे। पर वो जथेदार साहब आप ना मांग करनगे ना लाइसेंस्ड वैपन सरकार कोलों मंगणगे।
ਉਹਨਾਂ ਦਾ ਜਿਹੜਾ ਵੈਪਨ ਹੈ ਉਹ SGPC ਉਹਨਾਂ ਨੂੰ ਪ੍ਰੋਵਾਈਡ ਕਰਕੇ ਦੇਵੇ। दूसरी गल कि ਜਿਹੜੇ पासे पंजाब के हालात जा रहे ने, कल परसों एक सिंगर दा असैसीनेशन होया। जिन्नी देर तक कातल पकड़े नहीं जाते और उन्हां दा मोटिव क्लीयर नहीं हुंदा, उन्नी देर तक कोई भी गल पुख्ता तौर पर नहीं कही जा सकती होंगी। उन्नी देर तक सारे गैस वर्क होंदे ने और बहुत सारिया कॉन्स्पिरेसी थ्योरीज जड़ियाँ वो सोशल मीडिया ते चल रही ने। टाइमिंग नूं लैके, टाइमिंग तो मेरा भाव है कि 2 दिन पहला सिक्योरिटी नूं डाउनसाइज किया गया और 2 दिन बाद उहदे ते अटैक हो रहा है। इनसाइडर का रोल, क्योंकि इनसाइडर के रोल तो बिना इन्ना वड्डा ऑपरेशन प्लान नहीं हुंदा। किलर्स नूं पता सी कि वह अपनी बुलेट प्रूफ कार नहीं लैके आ रहा, यूनीफॉर्म्ड जिहड़े उहदे कमांडो सीगे वो घर ने। सो ये सारा जिहड़ा सारे एंगल ने ये साडे सारिਆਂ दे सामने ने। लेकिन कॉन्स्पिरेसी एंगल्स वैसे भी जिहड़ियां थ्योरीज हुंदियां ने ना, ये मीडिया लई ते सुनन लई बहुत इंटरस्टिंग हुंदियां, पर जिन्नी देर तक किलर्स पकड़े नहीं जाते और उन्हां दा मोटिव नहीं क्लीयर हुंदा, उन्नी देर तक कोई गल फाइनल नहीं कही जा सकती। पर एक गल बड़ी क्लीयर है, जिस लैवल ते ऑपरेट किया गया, जिस लैवल ते ऑपरेशन नूं कैरी आउट किया गया, प्रोफैशनल हैंड्स मगर ने। बेशक प्रोफैशनल हैंड्स ने गैंगस्टर्स ही यूज़ क्यों ना किए हों, ऑन द सरफेस ऑफ इट उपरों गैंगस्टर ही यूज़ होए होंगे, बट पिछे कोई ना कोई हथ जरूर है। ये जिहड़ी इंडिकेशन ने ये टाइमिंग भी दसदी है तो उन्हां दा ऑपरेशन मोडिस ऑपरेंडा भी दसदा है। सो गवर्नमेंट ते एक उंगल उठी है, गवर्नमेंट के फेलियर की। राइट फ्रॉम पटियाला जिहड़ी हिंसा हुई है, जिहड़ा फियास्को होया, गवर्नमेंट की जिहड़ी नलैकी उत्थे सामने आई है, गवर्नमेंट का जिहड़ा फेलियर पटियाला वायलेंस के सामने आया, उस दिन तो लैके मूसेवाले के मर्डर तक गवर्नमेंट अटर फेलियर है। और गवर्नमेंट वाल इस बार भी उंगल उठी है। सो ये गवर्नमेंट को अपना दामन साफ लोगों तक करके दिखाना पएगा। असी उस दे मर्डर की निखेधी करते हैं। पंजाब दे विच नौजवान जिस राह ते तुर पे ने, ये पंजाब का नुकसान हो रहा। जिन्हों मारिया गया वो भी पंजाब का पुत सी, जिन्हों ने मारिया वो भी पंजाबी ने। तो जिस दिन वो फड़े गए फेक या रियल एनकाउंटर च होया उन्हों का, वो भी पंजाबी ही जाणगे। सो हर पासे पंजाबी नौजवानों का नुकसान हो रहा। और जिस राह ते ये पंजाब के नौजवान तुर पे ने, असी समझते हैं कि जिहड़ी इन्हां दी एनर्जी है, जिहड़ा इन्हां दे विच दलेरी है, जिहड़ी इन्हां दे अंदर अनख जागी है, ये उसनूं पुट्ठे पासे ला रहे हैं। ये इन्हां नूं सीधे पासे लाउणी चाहिए है। और जिहड़े हालात बन रहे हैं वो फिर मैं उत्थे ही कहांगा कि जथेदार साहब ने गल तो ठीक कही सी। बेशक मीडिया ने दूजिया ने रौला पा दिता, अपना सैल्फ डिफेंस आप ही करना पएगा। अपने सैल्फ डिफेंस लिए सारिਆਂ ਨੂੰ आप तत्पर ते तैयार रहना चाहिए जिद्दां दे हालात बन रहे। थैंक यू। मैं ना वो पढ़िया भी सी, ये गल मैं तुहानूं क्लीयर कर दिना। सिंस ही जथेदार ऑफ द अकाल तक ਉਹਦਾ ਜਿਹੜਾ ਹੁਕਮ ਸੰਦੇਸ਼ अपील है ना, वो सिखां तक लागू ਹੁੰਦਾ, वो दूसरे ਨੂੰ नहीं कह सकते। ਉਹਦੀ अपना एक लिमिट्स ने, वो लिमिट सिख कम्यूनिटी तक सीमित है। वो गैर सिखां ਨੂੰ अपना संदेश अपील नहीं कर सकते। वो नसीहत दे सकते हैं, एडवाइस कर सकते हैं, पर वो संदेश
ਜਿਹੜਾ ਉਹਨਾਂ ਦਾ ਹਮੇਸ਼ਾ ਹੀ ਜਦੋਂ ਵੀ ਹੁੰਦਾ ਹੈ ਅਕਾਲ ਤਖਤ ਤੋਂ ਉਹ ਸਿੱਖ ਕਮਿਊਨਿਟੀ ਨੂੰ ਐਡਰੈਸ ਹੁੰਦਾ। ਪਰ ਹੁਣ ਜਿਹੜੀ ਕਤਲੋ ਕਗਾਤ ਨਵੀਂ ਸ਼ੁਰੂ ਹੋਈ ਹੈ, ਇਹਦਾ ਹੱਲ ਕੀ ਹੈ? ਮੇਰਾ ਖਿਆਲ ਹੈ ਦੂਸਰੀ ਕਮਿਊਨਿਟੀ ਦੇ ਵਿੱਚ ਵੀ ਇਹੀ ਪੈਰਾਮੀਟਰਸ ਲਾਗੂ ਹੋਣੇ ਚਾਹੀਦੇ। ਉਹਨਾਂ ਨੂੰ ਵੀ ਸੈਲਫ ਡਿਫੈਂਸ ਲਈ ਅੱਗੇ ਆਉਣਾ ਚਾਹੀਦਾ, ਆਪਣੇ ਆਪ ਆਪਣੀ ਡਿਫੈਂਸ ਆਪ ਕਰਨੀ ਚਾਹੀਦੀ ਹੈ। ਉਹਨਾਂ ਨੂੰ ਵੀ ਲਾਇਸੈਂਸ ਵੈਪਨਸ ਰੱਖਣੇ ਚਾਹੀਦੇ ਨੇ। ਮੈਂ ਇਹ ਨਹੀਂ ਕਹਿੰਦਾ ਕਿ ਇਕੱਲੇ ਸਿੱਖਾਂ ਨੂੰ ਰੱਖਣੇ ਚਾਹੀਦੇ ਨੇ। ਹਰ ਪੰਜਾਬ ਦਾ ਜਿਹੜਾ ਬਸ਼ਿੰਦਾ ਹੈ ਉਹਨੂੰ ਆਪਣੀ ਸੈਲਫ ਡਿਫੈਂਸ ਕਰਨੀ ਚਾਹੀਦੀ, ਕਿਉਂਕਿ ਗਵਰਨਮੈਂਟ ਫੇਲਡ ਹੈ, ਸਿਸਟਮ ਫੇਲਡ ਹੈ। ਗਵਰਨਮੈਂਟ ਤਾਂ ਸੈਂਟਰ ਗਵਰਨਮੈਂਟ ਤਾਂ ਚਾਹੁੰਦੀ ਹੈ ਕਿ ਪੰਜਾਬ ਡੀਸਟੈਬਲਾਈਜ਼ ਹੋਵੇ। ਮਤਲਬ ਜਿਹੜੀ ਕਤਲੋ ਕਗਾਤ ਹੁਣ ਹੋ ਰਹੀ ਹੈ, ਇਹਦਾ ਹੱਲ ਕੀ ਹੈ? ਹੱਲ ਤਾਂ ਦੇਖੋ ਜਿਹੜਾ ਹੁੰਦਾ, ਜਿਹੜੇ ਇਸ ਪਾਸੇ ਪਏ ਹੋਏ ਨੇ, ਜਿਨ੍ਹਾਂ ਨੇ ਇਹ ਰਾਹ ਚੁਣੇ ਹੋਏ ਨੇ, ਹੱਲ ਤਾਂ ਉਹਨਾਂ ਕੋਲ ਪਿਆ ਕਿ ਉਹਨਾਂ ਨੂੰ ਮੱਤ ਦਿੱਤੀ ਜਾਵੇ ਜਾਂ ਉਹਨਾਂ ਨੂੰ ਪ੍ਰਮਾਤਮਾ ਮੱਤ ਦੇਵੇ ਕਿ ਉਹ ਸਿੱਧੇ ਰਸਤੇ ਆਉਣ। ਕੋਈ ਉਹਨਾਂ ਨੂੰ ਮੱਤ ਨਹੀਂ ਦੇ ਸਕਦਾ, ਉਹਨਾਂ ਨੂੰ ਮੱਤ ਪ੍ਰਮਾਤਮਾ ਹੀ ਦੇ ਸਕਦਾ ਹੈ, ਜਾਂ ਉਹਨਾਂ ਨੂੰ ਜ਼ਿੰਦਗੀ 'ਚ ਕੋਈ ਝਟਕਾ ਲੱਗੇਗਾ ਤੇ ਉਹ ਵਾਪਸ ਪਰਤਣ। ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਬਿਆਨ ਤੇ ਭਗਵੰਤ ਸਿੰਘ ਮਾਨ ਨੇ ਵਿਰੋਧ ਕੀਤਾ ਜਿਸ ਬਿਆਨ ਕੋਈ ਮੈਨੇ ਨਹੀਂ ਹੈ ਭਗਵੰਤ ਸਿੰਘ ਮਾਨ ਦੇ ਵਿਰੋਧਤਾ ਦਾ, ਕਿਉਂਕਿ ਭਗਵੰਤ ਸਿੰਘ ਜਾਂ ਜਿਹੜੇ ਸੀਐਮ ਨੇ ਉਹ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਨਾ ਤਾਂ ਨਸੀਹਤ ਦੇ ਸਕਦੇ ਨੇ, ਨਾ ਉਹਨਾਂ ਨੂੰ ਕੋਈ ਐਡਵਾਈਸ ਦੇ ਸਕਦੇ ਨੇ। ਐਜ਼ ਏ ਸੀਐਮ ਉਹਨਾਂ ਦਾ ਰੋਲ ਹੈ ਪੰਜਾਬ ਨੂੰ ਗਵਰਨ ਕਰਨਾ। ਜਥੇਦਾਰ ਸਾਹਿਬ ਦਾ ਬਿਆਨ ਜਿਹੜਾ ਸਿੱਖ ਕੰਟੈਕਸਟ ਦੇ ਵਿੱਚ ਸਿੱਖ ਟ੍ਰੈਡੀਸ਼ਨਸ ਤੇ ਸਿੱਖ ਰਵਾਇਤਾਂ ਤੇ ਸਿੱਖ ਪ੍ਰਿੰਸੀਪਲ ਦੇ ਬਿਲਕੁਲ ਅਕੋਰਡਿੰਗਲੀ ਸੀਗਾ। ਜਥੇਦਾਰ ਸਾਹਿਬ ਨੇ ਕਿਹਾ ਵੀ ਲਾਇਸੈਂਸੀ ਹਥਿਆਰ ਰੱਖੋ, ਲਾਇਸੈਂਸ ਤੇ ਸਰਕਾਰ ਨੇ ਦੇਣੇ, ਉਹ ਕਹੇਗੀ ਨਹੀਂ ਕਿ ਪੁਲਿਸ ਬੰਦ ਕੀਤੇ ਨੇ ਲਾਇਸੈਂਸ ਤੇ। ਨਹੀਂ, ਲਾਇਸੈਂਸ ਬੰਦ ਨਹੀਂ ਹੈ, ਲਾਇਸੈਂਸ ਬੜੇ ਸਿਲੈਕਟਿਵ ਮਿਲ ਰਹੇ ਨੇ। ਪਰ ਜਦੋਂ ਅਗਰ ਮੈਂ ਖੁਦ ਅਪਲਾਈ ਕਰਾਂਗਾ ਇਸ ਸਮਾਗਮਾਂ ਤੋਂ ਫ੍ਰੀ ਹੋ ਕੇ, ਮੈਂ ਖੁਦ ਅਪਲਾਈ ਕਰਾਂਗਾ। ਜੇ ਨਹੀਂ ਦੇਣਗੇ ਮੈਂ ਗਿਆਨੀ ਹਰਪ੍ਰੀਤ ਸਿੰਘ ਕੋਲ ਨੂੰ ਜਾ ਕੇ ਕਹਾਂਗਾ ਕਿ ਤੁਸੀਂ ਸਾਰੇ ਨੌਜਵਾਨਾਂ ਨੂੰ ਕਿਹਾ ਸੀ ਕਿ ਹਥਿਆਰ ਰੱਖੋ, ਅਸੀਂ ਅਪਲਾਈ ਕੀਤਾ, ਸਾਨੂੰ ਨਹੀਂ ਦੇ ਰਹੇ, ਇਹਦਾ ਵੀ ਹੱਲ ਕੱਢੋ। ਕੱਲ ਖਾਲਸਾ ਦੇ ਸਾਰੇ ਮੈਂਬਰ ਅਪਲਾਈ ਕਰਨਗੇ। ਮੈਂ ਆਪਣੀ ਗੱਲ ਕਰ ਰਿਹਾ, ਪਹਿਲਾਂ ਮੇਰੇ ਤੋਂ ਸਟਾਰਟ ਹੋਣ ਦੇ, ਬਾਕੀ ਵੀ ਕਰ ਲੈਣਗੇ। ਕਮਲਪਾਲ ਜਿਸ ਤਰ੍ਹਾਂ ਸਰਕਾਰ ਨੂੰ ਹਲੇ 3 ਮਹੀਨੇ ਵੀ ਪੂਰੇ ਨਹੀਂ ਹੋਏ, ਜਿਸ ਤਰ੍ਹਾਂ ਦੇ ਫੈਸਲੇ ਲਏ, ਔਰ ਜੇਕਰ ਅਸੀਂ ਸਿੱਧੂ ਮੂਸੇਵਾਲਾ ਜਾਂ ਹਥਿਆਰ ਸਿਕਿਉਰਿਟੀ ਜਿਹੜੀ ਵਿਡਰਾਅ ਕੀਤੀ ਗਈ, ਕੀ ਇਹਦਾ ਸਾਰਿਆਂ ਦਾ ਪਰਛਾਵਾਂ 6 ਜੂਨ ਦੇ ਸਮਾਗਮ ਤੇ ਨਜ਼ਰ ਆ ਸਕਦਾ? ਕੋਈ ਨਹੀਂ, ਮੈਨੂੰ ਨਹੀਂ ਲੱਗਦਾ ਕਿ ਬਦੋ ਬਦੀ ਮੀਡੀਆ 6 ਜੂਨ ਦੇ ਨਾਲ ਅਗਰ ਉਹਨੂੰ ਜੋੜਦਾ ਹੈ ਤਾਂ ਉਹ ਡਿਫਰੈਂਟ ਗੱਲ ਹੈ, ਪਰ ਉਹਦਾ 6 ਜੂਨ ਦੇ ਨਾਲ ਕੋਈ ਤਾਲੁਕ ਨਹੀਂ ਹੈਗਾ। ਦੇਖੋ, ਸਭ ਤੋਂ ਜ਼ਰੂਰੀ ਜਿਹੜੀ ਵੱਡੀ ਗੱਲ ਹੈ ਕਿ 6 ਜੂਨ ਨੂੰ ਲੈ ਕੇ ਇਸ ਵਾਰੀ ਗਵਰਨਮੈਂਟ ਬਹੁਤ ਓਵਰ ਸੈਂਸਿਟਿਵ ਹੋਈ ਹੈ, ਬਹੁਤ ਜ਼ਿਆਦਾ। ਪਹਿਲਾਂ 2 ਵਾਰ ਅੰਮ੍ਰਿਤਸਰ ਡੀਜੀਪੀ ਆ ਚੁੱਕੇ ਨੇ, ਇੱਕ ਵਾਰ ਡੀਜੀਪੀ ਫੁੱਲ ਜਿਹੜੇ ਨੇ, ਇੱਕ ਵਾਰ ਡੀਜੀਪੀ ਇੰਟੈਲੀਜੈਂਸ ਇੱਥੇ ਹੋ ਕੇ ਗਏ ਨੇ ਪਿਛਲੇ 1 ਹਫ਼ਤੇ ਦੇ ਅੰਦਰ। ਸੋ ਓਵਰ ਰਿਐਕਸ਼ਨ ਹੈ ਗਵਰਨਮੈਂਟ ਦਾ। ਕਈ ਵਾਰੀ ਓਵਰ ਰਿਐਕਸ਼ਨ ਵੀ ਜਿਹੜਾ ਹੁੰਦਾ ਉਹ ਮਤਲਬ ਕਾਊਂਟਰ ਪ੍ਰੋਡਕਟਿਵ ਹੋ ਜਾਂਦਾ ਹੈ। ਔਰ ਜਿਸ ਤਰੀਕੇ ਦਾ ਮੈਂ ਤੁਹਾਨੂੰ ਇੱਕ ਜੋ ਮੈਂ ਮਹਿਸੂਸ ਕੀਤਾ, ਮੈਂ ਕੱਲ੍ਹ ਯੂਨੀਵਰਸਿਟੀ ਵਾਲੇ ਪਾਸਿਓਂ ਆ ਰਿਹਾ ਸੀ ਤਾਂ ਪੁਤਲੀਘਰ ਚੌਂਕ ਦੇ ਵਿੱਚ ਪੁਲਿਸ ਕੇਵਲ ਸਿੱਖ ਨੌਜਵਾਨਾਂ ਨੂੰ ਜਿਹੜੇ ਗੋਲ ਦਸਤਾਰਾਂ ਬੰਨ੍ਹ ਕੇ ਦਾੜੇ ਖੁੱਲ੍ਹੇ ਛੱਡ ਕੇ ਉਹਨਾਂ ਨੂੰ ਰੋਕ ਕੇ ਉਹਨਾਂ ਦੀ ਕੁਐਸਚਨਿੰਗ ਵੀ ਕਰ ਰਹੀ ਸੀ ਅਤੇ ਤਲਾਸ਼ੀ ਵੀ ਲੈ ਰਹੀ ਸੀ। ਇਹ ਮੈਨੂੰ ਬਿਲਕੁਲ ਇਹ ਮੰਜ਼ਰ 1984 ਵਾਲਾ ਚੇਤੇ ਆਇਆ, ਜਦੋਂ ਇਸੇ ਤਰ੍ਹਾਂ ਉਦੋਂ ਵੀ ਸਾਡੇ ਨਾਲ ਆਰਮੀ ਕਰਿਆ ਕਰਦੀ ਸੀ। ਸੋ ਇਹ ਸੈਂਸਿਟਿਵ ਮੈਟਰ ਹੈ, ਗਵਰਨਮੈਂਟ ਨੂੰ ਇਹਦੇ 'ਤੇ ਪੁਨਰ ਵਿਚਾਰ ਕਰਨਾ ਚਾਹੀਦਾ ਔਰ ਪੁਲਿਸ ਨੂੰ ਰੋਕਣਾ ਚਾਹੀਦਾ ਹੈ। ਇਸ ਤਰੀਕੇ ਦੀ ਜਿਹੜੀ ਚੈਕਿੰਗ ਹੈ, ਇਸ ਤਰੀਕੇ ਦਾ ਜਿਹੜਾ ਡਰ ਸਹਿਮ ਪੁਲਿਸ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਇਹ ਵੀ ਗਵਰਨਮੈਂਟ ਨੂੰ ਪੁੱਠੀ ਪਏਗੀ। ਗਵਰਨਮੈਂਟ ਦਾ ਹਰ ਜਿਹੜਾ ਕੰਮ ਹੈ, ਜਿਹੜਾ ਪਿਛਲੇ 1 ਮਹੀਨੇ ਤੋਂ ਅਸੀਂ ਦੇਖ ਰਹੇ ਹਾਂ, ਹਰ ਚੀਜ਼ ਉਹਨਾਂ ਨੂੰ ਪੁੱਠੀ ਪੈ ਰਹੀ ਹੈ ਔਰ ਹਰ ਰੋਜ਼ ਗਵਰਨਮੈਂਟ ਨੂੰ ਐਮਬੈਰਸਮੈਂਟ ਸਹਿਣੀ ਪੈ ਰਹੀ ਹੈ। ਗਵਰਨਮੈਂਟ ਹੁਣ ਵੀ ਇੱਕ ਗਲਤ ਪਿਰਤ ਪਾ ਰਹੀ ਹੈ, ਜਿਹੜਾ ਚੈਕਿੰਗ ਹੋ ਰਹੀ ਹੈ। ਔਰ ਤੁਸੀਂ ਦੇਖਣਾ ਹੈ 5 ਨੂੰ 6 ਨੂੰ ਕਿਸ ਤਰੀਕੇ ਦੇ ਨਾਲ ਗਵਰਨਮੈਂਟ ਖੁਦ ਹੀ ਇੱਕ ਟੈਰਰ ਕ੍ਰੀਏਟ ਕਰ ਰਹੀ ਹੈ। ਉਹ ਟੈਰਰ ਨੂੰ ਦੂਰ ਨਹੀਂ ਕਰ ਰਹੀ, ਟੈਰਰ ਨੂੰ ਦੂਰ ਕਰਨ ਦੇ ਨਾਂ 'ਤੇ ਖੁਦ ਆਪ ਟੈਰਰ ਕ੍ਰੀਏਟ ਕਰ ਰਹੀ ਹੈ। ਜਿੰਨੀ ਕੋ ਫੋਰਸ ਲਗਾ ਦਿੱਤੀ ਹੈ, ਜਾਇਜ਼ ਸਾਰੇ ਗੇਟ ਜਿਹੜੇ ਨੇ, ਮੈਂ ਤਾਂ ਕਹਿ ਰਿਹਾ ਉਹ ਟੈਰਰ ਕ੍ਰੀਏਟ ਕਰ ਰਹੀ ਹੈ। ਉਹਨਾਂ ਪੁਲਿਸ ਦਾ ਕੰਮ ਹੈ ਲਾਅ ਐਂਡ ਆਰਡਰ ਸਿਚੁਏਸ਼ਨ ਨੂੰ ਕੰਟਰੋਲ ਕਰਨਾ, ਉਹ ਤਾਂ ਖੁਦ ਟੈਰਰ ਕ੍ਰੀਏਟ ਕਰ ਰਹੀ ਹੈ। ਇੰਨੀ ਜ਼ਿਆਦਾ ਫੋਰਸ ਲਾ ਕੇ, ਇਸ ਤਰ੍ਹਾਂ ਦੀ ਸਿਲੈਕਟਿਵ ਚੈਕਿੰਗ ਕਰਕੇ, ਚੈਕਿੰਗ ਉਹਨਾਂ ਦੀ ਬੜੀ ਸਿਲੈਕਟਿਵ ਹੋ ਰਹੀ ਹੈ। ਸੋ ਇਹ ਆਪਣੇ ਆਪ ਦੇ ਵਿੱਚ ਕਈ ਥਾਵਾਂ 'ਤੇ ਅਸੀਂ ਸੁਣਿਆ, ਸਾਨੂੰ ਕਿਹਾ ਜਾਂਦਾ ਕਿ ਬਾਹਰੋਂ ਵੀ ਜਿਹੜੇ ਲੋਕ ਆ ਰਹੇ ਨੇ ਉਹਨਾਂ ਨੂੰ ਹੱਦ 'ਤੇ ਰੋਕ ਕੇ, ਇੱਥੋਂ ਤੱਕ ਕਿ ਉਹਨਾਂ ਦੇ ਪਿਕਚਰਾਂ ਲਈਆਂ ਜਾ ਰਹੀਆਂ ਨੇ, ਪੁਲਿਸ ਵਾਲੇ ਉਹਨਾਂ ਦੇ ਪਿਕਚਰਸ ਖਿੱਚਦੇ ਨੇ ਨੌਜਵਾਨਾਂ ਦੀਆਂ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਵਿਚ ਹੰਟਿੰਗ ਹੁੰਦੀ ਹੈ। ਤੁਸੀਂ ਕਿਸੇ ਨੂੰ ਟਾਰਗੇਟ ਕਰਕੇ ਉਹਨੂੰ ਟੈਰਰਾਈਜ਼ ਕਰੋ ਔਰ ਇਹ ਟੈਰਰ ਕ੍ਰੀਏਟ ਕਰਨਾ ਸਰਕਾਰ ਬੰਦ ਕਰੇ। ਜੋ ਕੁਝ ਹੋ ਰਿਹਾ ਪੰਜਾਬ ਦੇ ਵਿੱਚ, ਇਹ
ਪੰਜਾਬ ਨੂੰ ਡੀਸਟੈਬਲਾਈਜ਼ ਕਰਨ ਦੀ ਜਿਹੜੀ ਦਿੱਲੀ ਦੀ ਬਹੁਤ ਦੇਰ ਤੋਂ ਇੱਕ ਪਲਾਨ ਹੈ, ਉਹਨਾਂ ਦਾ ਜਿਹੜਾ ਡਿਜ਼ਾਈਨ ਹੈ, ਇਹ ਉਸੇ ਤਹਿਤ ਕੀਤਾ ਜਾ ਰਿਹਾ ਹੈ। ਪੰਜਾਬ ਦੇ ਸਾਰੇ ਲੋਕਾਂ ਨੂੰ, ਸਾਰੇ ਵਰਗਾਂ ਨੂੰ, ਸਾਰੇ ਧਰਮਾਂ ਨੂੰ ਸੁਚੇਤ ਵੀ ਰਹਿਣਾ ਚਾਹੀਦਾ ਹੈ ਔਰ ਆਪਣੀ ਆਪਣੀ ਸੈਲਫ ਡਿਫੈਂਸ ਵੀ ਕਰਨੀ ਚਾਹੀਦੀ। ਜਥੇਦਾਰ ਸਾਹਿਬ ਉਹਨੇ ਵੀ ਹੈਗੇ ਨੇ, ਉਹਨਾਂ ਨੇ ਸਿਕਿਉਰਿਟੀ ਲੈਣ ਤੋਂ ਮਨਾ ਕਰ ਦਿੱਤਾ ਕਿ ਇਹ ਉਸੇ ਫੈਸਲੇ ਤੇ ਆਪਣੇ ਬੜੇ ਰਹਿਣ। ਸਿਕਿਉਰਿਟੀ ਲੈਣੀ ਨਹੀਂ ਸੀ ਚਾਹੀਦੀ। ਪਹਿਲੀ ਗੱਲ ਹੈ ਕਿ ਇਹਨਾਂ ਨੂੰ ਸਿਕਿਉਰਿਟੀ ਲੈਣੀ ਨਹੀਂ ਚਾਹੀਦੀ। ਇੱਕ ਤਖਤ ਦੇ ਜਥੇਦਾਰ ਦਾ ਦੂਜੇ ਤਖਤ ਦੇ ਅਧੀਨ ਚੱਲ ਰਹੀ ਫੋਰਸ ਤੋਂ ਸੁਰੱਖਿਆ ਮੰਗਣੀ ਹੀ ਗਲਤ ਹੈ। ਜੇ ਜਿਹੜੀ ਇਹਨਾਂ ਨੇ ਲਈ ਉਹ ਵੀ ਇਹਨਾਂ ਨੇ ਗਲਤੀ ਲਈ ਹੈ। ਜੇ ਹੁਣ ਇਹਨਾਂ ਨੂੰ ਕਿਸੇ ਕਾਰਨਾਂ ਕਰਕੇ ਇਹਨਾਂ ਨੇ ਵਾਪਸ ਕੀਤੀ ਹੈ, ਐਟਲੀਸਟ ਹੁਣ ਆਪ ਹੀ ਆਪਣੇ ਫੈਸਲਿਆਂ 'ਤੇ ਕਾਇਮ ਰਹਿਣ ਔਰ ਅਕਾਲ ਤਖਤ ਦੇ ਜਥੇਦਾਰ ਨੂੰ ਜਿਹੜਾ ਵੈਪਨ ਹੈ ਉਹ ਆਲ ਦੇ ਟਾਈਮ ਆਪ ਆਪਣੇ ਤਨ 'ਤੇ ਕੈਰੀ ਕਰਨਾ ਚਾਹੀਦਾ ਹੈ। ਇਹ ਉਹ ਇੱਕ ਐਗਜ਼ਾਮਪਲ ਸੈੱਟ ਕਰਨ, ਉਹਨਾਂ ਨੂੰ ਦੇਖਾ ਦੇਖੀ ਬਹੁਤ ਸਾਰੇ ਜਿਹੜੇ ਨੌਜਵਾਨ ਨੇ ਉਹ ਵੀ ਕਰਨਗੇ। ਗੁਰੂ ਘਰਾਂ ਦੇ ਵਿੱਚ ਮਨਾਹੀ ਕੀਤੀ ਜਾਂਦੀ ਹੈ, ਹਰਿਮੰਦਰ ਸਾਹਿਬ ਵੀ ਪਰਿਕਰਮਾ 'ਚ ਵੀ ਨਹੀਂ ਵੈਪਨ ਲੈ ਕੇ ਅੰਦਰ ਜਾਣ। ਨਹੀਂ, ਬਿਲਕੁਲ ਨਹੀਂ, ਕੋਈ ਮਨਾਹੀ ਨਹੀਂ ਹੈਗੀ। ਸੰਤ ਜਰਨੈਲ ਸਿੰਘ ਅਕਾਲ ਤਖਤ ਸਾਹਿਬ ਦੇ ਅੰਦਰ ਰਹੇ ਨੇ, ਉਹਨਾਂ ਨੇ ਵੀ ਇਸੇ ਤਰ੍ਹਾਂ ਵੈਪਨ ਆਪਣੇ ਤਨ ਦੇ ਨਾਲ ਸਜਾਇਆ ਹੁੰਦਾ ਸੀਗਾ। ਕੋਈ ਮਨਾਹੀ ਨਹੀਂ। ਸਿਰਫ ਦਰਬਾਰ ਸਾਹਿਬ ਦੇ ਅੰਦਰ ਜਿੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਨ ਹੈ, ਬਿਲਕੁਲ ਅੰਦਰ ਹੋਲੀਐਸਟ ਜਿਹੜਾ ਸਭ ਤੋਂ ਅੰਦਰ ਦੀ ਥਾਂ, ਹਾਂ, ਸਿਰਫ ਉੱਥੇ ਮਨਾਹੀ ਹੈ। ਬਾਕੀ ਪੂਰੇ ਪ੍ਰਕਰਮਾਂ ਦੇ ਵਿੱਚ ਜਾਂ ਪੂਰੀ ਕਿਸੇ ਹੋਰ ਬਿਲਡਿੰਗ ਦੇ ਵਿੱਚ ਜਿਵੇਂ ਅਕਾਲ ਤਖਤ ਸਾਹਿਬ ਤੇ ਵੀ ਮਨਾਹੀ ਨਹੀਂ ਹੈਗੀ। ਬਾਕੀ ਚਲੇ ਜਾਣਾ ਚਾਹੀਦਾ। ਹਾਂਜੀ, ਬਿਲਕੁਲ ਜਾਣਾ ਚਾਹੀਦਾ। ਜਥੇਦਾਰ ਸਾਹਿਬ ਨੂੰ ਇਹੀ ਸਟਾਰਟ ਕਰਨੀ ਚਾਹੀਦੀ ਹੈ। ਦੇਖੋ, ਉਹਨਾਂ ਨੇ ਬਿਆਨ ਦਿੱਤਾ ਹੈ, ਪਰ ਹੀ ਸ਼ੁੱਡ ਮੂਵ ਅ ਸਟੈਪ ਫਾਰਵਰਡ, ਇੱਕ ਕਦਮ ਅੱਗੇ ਵੀ ਵਧਾਉਣ, ਪਾਉਣ ਵੀ ਤੇ ਜਾਣ ਵੀ। ਜਿਹੜਾ 6 ਜੂਨ ਨੂੰ ਆਪਣੇ ਨੌਜਵਾਨ ਇਕੱਠੇ ਹੁੰਦੇ ਨੇ, ਉੱਥੇ ਖਾਲਿਸਤਾਨ ਦੇ ਨਾਅਰੇਬਾਜ਼ੀ ਹੁੰਦੀ ਹੈ, ਆਪਣਾ ਜੋਸ਼ ਜਿਹੜਾ ਦਿਖਾਉਂਦੇ, ਕਿਰਪਾਨਾਂ ਜਿਹੜੀਆਂ ਨੇ ਉਹ ਫਰੂ ਕਰਦੇ ਨੇ, ਇਹ ਕੱਲ੍ਹ ਨੂੰ ਬੰਦੂਕਾਂ ਉਹਨਾਂ ਦੇ ਕੋਲ ਹੋਣਗੀਆਂ, ਪਿਸਟਲਾਂ ਹੋਣਗੀਆਂ, ਉਹ ਵੀ ਲਹਿਰਾਣਗੇ। ਇਸ ਤਰ੍ਹਾਂ ਇਹੋ ਜਿਹਾ ਮਤਲਬ ਲੈ ਜਾਏਗਾ। ਨਹੀਂ, ਦੇਖੋ, ਕੋਈ ਵੀ ਪਿਸਟਲ ਜਾਂ ਬੰਦੂਕ ਜੇ ਕਿਸੇ ਕੋਲ ਆਪਣੇ ਕੋਲ ਲਾਇਸੈਂਸ ਹੈਗੀ ਹੈ, ਉਹ ਬਿਨਾਂ ਕਿਸੇ ਵਜ੍ਹਾ ਤੋਂ ਨਾ ਕੈਰੀ ਕਰਦਾ ਹੈ, ਨਾ ਉਹਨੂੰ ਲਹਿਰਾਉਂਦਾ ਹੈ। ਇਹ ਤਾਂ ਆਪਾਂ ਆਪਣੀ ਇਮੈਜੀਨੇਸ਼ਨ ਦੇ ਘੋੜੇ ਦੌੜਾ ਰਹੇ ਹਾਂ, ਠੀਕ ਹੈ। ਜੇ ਕਿਰਪਾਨ ਲੈ ਕੇ ਕੋਈ ਅੰਦਰ ਜਾਂਦਾ ਹੈ, ਤੇ ਕਿਰਪਾਨ ਉਹੀ ਨੌਜਵਾਨ ਲੈ ਕੇ ਜਾਂਦੇ ਨੇ ਜਿਹੜੇ ਅੰਮ੍ਰਿਤਧਾਰੀ ਹੁੰਦੇ ਨੇ, ਜਿਹੜੇ ਬਾਹਰ ਵੀ ਕੈਰੀ ਕਰਦੇ ਨੇ। ਉਹ ਕੇਵਲ ਸਿਰਫ ਅੰਦਰ ਨਹੀਂ ਲੈ ਕੇ ਜਾਂਦੇ, ਉਹ ਬਾਹਰ ਵੀ ਉਹਨਾਂ ਦੇ ਕੋਲ ਹੁੰਦੀ ਹੈ। ਔਰ ਜਿੱਥੋਂ ਤੱਕ ਖਾਲਿਸਤਾਨ ਦੇ ਨਾਅਰਿਆਂ ਦੀ ਗੱਲ ਹੈ, ਇਹ ਤਾਂ ਉਹਨਾਂ ਦੇ ਜਜ਼ਬਾਤਾਂ ਦਾ ਪ੍ਰਗਟਾਵਾ ਹੈ, ਜਿਹੜਾ ਉਹ 6 ਜੂਨ ਨੂੰ ਹਰਿਮੰਦਰ ਸਾਹਿਬ ਦੇ ਵਿੱਚ ਆ ਕੇ ਕਰਦੇ ਨੇ। ਇਹ ਕੋਈ ਮਰਿਆਦਾ ਦੀ ਵਾਇਲੇਸ਼ਨ ਨਹੀਂ, ਉਲੰਘਣਾ ਨਹੀਂ ਹੈ। ਗੱਲ ਕਹਾਂਗਾ ਕਿ ਪਿਛਲੇ 6-7 ਸਾਲ ਤੋਂ ਉਹ ਇੱਕ ਸਭ ਕੁਝ ਕਰ ਰਿਹਾ, ਤਾਂ ਮੀਡੀਆ ਨੂੰ ਵੀ ਤੇ ਨੌਜਵਾਨਾਂ ਨੂੰ ਵੀ ਉਹਨੂੰ ਸੀਰੀਅਸਲੀ ਨਹੀਂ ਲੈਣਾ ਚਾਹੀਦਾ।